With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਸਵੀਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਮਕਾਰ ਵਿੱਚ ਬਿਜ਼ੀ ਹੋਣ ਕਾਰਨ ਬਹੁਤ ਦੇਰ ਤੋਂ ਤੁਹਾਨੂੰ ਕੁਝ ਲਿਖ ਨਹੀਂ ਪਾਇਆ, ਪਰ ਤੁਹਾਡਾ ਕੋਈ ਵੀ ਸ਼ੋਅ ਮਿਸ ਨਹੀਂ ਕੀਤਾ। ਇੰਡੀਆ ਵਿੱਚ 2017 ਦੀਆਂ ਚੋਣਾਂ ਦਾ ਜ਼ੋਰ ਲੱਗਾ ਹੋਇਆ ਹੈ। ਸਾਰੀਆਂ ਧਿਰਾਂ ਵੋਟ ਲੈਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਇੱਕ ਮਜ਼ੇ ਦੀ ਗੱਲ ਹੋਰ ਕਿ ਚੋਣਾਂ ਪੰਜਾਬ ਵਿੱਚ ਹੋਣਗੀਆਂ, ਪਰ ਪੰਜਾਬੀ ਲੀਡਰ ਚੋਣ ਪ੍ਰਚਾਰ ਕੈਨੇਡਾ ਅਮਰੀਕਾ ਆਦਿ 'ਚ ਕਰ ਰਹੇ ਨੇ। ਜੇਕਰ ਇਹਨਾਂ ਨੂੰ ਖਾਲਿਸਤਾਨ ਬਾਰੇ ਕੋਈ ਸਵਾਲ ਕਰੇ ਤਾਂ ਅੱਗੂ ਇਹ ਜਵਾਬ ਦੇਣਗੇ ਕਿ ਖਾਲਿਸਤਾਨ ਦੀ ਗੱਲ ਪੰਜਾਬ ਵਿੱਚ ਜਾ ਕੇ ਕਰੋ। ਇਹਨਾਂ ਨੂੰ ਕੋਈ ਪੁੱਛੇ ਕਿ ਚੋਣਾਂ ਤਾਂ ਪੰਜਾਬ ਵਿੱਚ ਨੇ, ਤੁਸੀਂ ਇੱਥੇ ਕੀ ਅੰਬ ਲੈਣ ਆਏ ਹੋ? ਇਹ ਦੋਗਲੀ ਰਾਜਨੀਤੀ ਸਾਡਾ ਕੁਝ ਨਹੀਂ ਸਵਾਰ ਸਕਦੀ। ਜੇਕਰ ਇਹ ਲੋਕ ਯੂਕੇ ਕੈਨੇਡਾ 'ਚ ਆ ਕੇ ਚੋਣ ਪ੍ਰਚਾਰ ਕਰਕੇ ਚੇਂਜ ਕਰਨ ਬਾਰੇ ਸੋਚ ਸਕਦੇ ਨੇ ਤਾਂ ਸਾਨੂੰ ਵੀ ਖਾਲਿਸਤਾਨ ਦੀ ਕਾਇਮੀ ਲਈ ਹੋਰ ਮਜ਼ਬੂਤੀ ਨਾਲ ਕੰਮ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਵੀਡਨ ਤੋਂ ਲਿਖਿਆ। ਉਹਨਾਂ ਨੇ ਇਹ ਕਿਹਾ ਵੀ ਕਾਫੀ ਬਿਜ਼ੀ ਨੇ ਫਿਰ ਵੀ ਸ਼ੋਅ ਮਿਸ ਨਹੀਂ ਕਰਦੇ। ਵੈਸੇ ਜਿਸ ਕਿਸਮ ਦਾ ਉਹਨਾਂ ਦਾ ਵੀ ਸੋਚਣ ਢੰਗ ਹੈ, ਜੇ ਭਾਵੇਂ ਇੱਦਾਂ ਦਾ ਹੀ ਛੋਟੀ ਜਿਹੀ ਕੋਈ ਗੱਲ ਲਿਖ ਦਿਆ ਕਰਨ ਤੇ ਅਸੀਂ ਵੀ ਅਮੀਰ ਹੋਵਾਂਗੇ। ਸਾਨੂੰ ਵੀ ਜਿਹੜੇ ਥਾਟ ਸਾਡੇ ਸ਼ੁਭ ਚਿੰਤਕ ਦਰਸ਼ਕ ਸਰੋਤੇ ਭੇਜਦੇ ਨੇ ਜੀ, ਉਹ ਸਾਡੇ ਲਈ ਵੀ ਗਿਆਨ ਦਾ ਭੰਡਾਰਾ ਹੁੰਦਾ ਹੈ। ਔਰ ਉਹਨਾਂ ਨੇ ਬਹੁਤ ਅੱਛਾ ਆਰਗੂਮੈਂਟ ਦਿੱਤਾ ਔਰ ਆਲਰੇਡੀ ਇਹ ਆਰਗੂਮੈਂਟ ਮੈਂ ਆਪਣੀ ਅੱਡ ਸਪੀਚਸ ਔਰ ਡਿਸਕਸ਼ਨਸ ਦੇ ਵਿੱਚ ਵੀ ਦਿੱਤਾ ਹੈ ਪਿਛਲੇ ਦਿਨਾਂ 'ਚ, ਕਿਉਂਕਿ ਅੱਜ ਕੱਲ੍ਹ ਕਪਤਾਨ ਅਮਰਿੰਦਰ ਸਿੰਘ ਜਿਹੜੇ ਬੜੀ ਉਹਨਾਂ ਦੀ PR ਟੀਮ ਨੇ ਉਹਨਾਂ ਨੂੰ ਪ੍ਰੋਜੈਕਟ ਕਰਨ ਦੇ ਲਈ ਬੜੇ ਗੂੜੇ ਨੀਲੇ ਰੰਗ ਦੀ ਪੱਗ ਬਣਾ ਕੇ ਉਹਦੇ ਥੱਲੇ ਪੀਲੀ 50 ਉਹ ਫੋਟੋ ਥਰੋ ਕੀਤੀ ਸੀ ਔਰ ਉਹਨਾਂ ਨੇ ਬੜੀਆਂ ਜ਼ਬਰਦਸਤ ਰੈਲੀਆਂ ਟੋਰਾਂਟੋ ਔਰ ਵੈਨਕੂਵਰ ਦੇ ਵਿੱਚ ਐਡਰੈਸ ਕਰਨੀਆਂ ਸਨ। ਔਰ ਕੱਲ੍ਹ ਅਸੀਂ ਵਿਚਾਰ ਕੀਤੀ ਸੀ ਕਿ ਕਿਵੇਂ ਨਾਤੀ ਧੋਤੀ ਰਹਿ ਗਈ, ਨੱਕ 'ਤੇ ਮੱਖੀ ਬਹਿ ਗਈ ਜੀ। ਔਰ ਅੱਜ ਕਪਤਾਨ ਸਾਹਿਬ ਨੇ ਪੂਰਾ ਜਿਹਨੂੰ ਕਹਿੰਦੇ ਨੇ ਕਿ ਵੀ ਫਿਊਮਿੰਗ, ਇੱਕ ਤਾਂ ਹੁੰਦਾ ਵੀ ਕੰਨਾਂ 'ਚੋਂ ਧੂੰਆਂ ਨਿਕਲਦਾ, ਇੱਕ ਨਾਸਾਂ 'ਚੋਂ ਧੂੰਆਂ ਨਿਕਲਦਾ। ਜਦੋਂ ਕੋਈ ਇੰਜਣ ਜਦੋਂ ਸਟਾਰਟ ਹੁੰਦਾ ਫਿਰ ਨਾਸਾਂ 'ਚ ਧੂੰਆਂ, ਗੁੱਸੇ 'ਚ ਵੀ। ਔਰ ਇਹ ਵੈਸੇ ਆਮ ਸਿੰਪਟਮ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਦੇਖੋ ਨਾ ਗੁੱਸੇ 'ਚ, ਅਤੇ ਜਿਹੜੇ ਇਹਨਾਂ ਨੂੰ ਨੱਥਨੇ ਕਹਿੰਦੇ ਨੇ ਨੋਸਟ੍ਰਿਲ, ਇਹ ਫੁੱਲ ਜਾਂਦੀਆਂ ਗੁੱਸੇ 'ਚ ਫੁੱਲ ਜਾਂਦੀਆਂ। ਅਤੇ ਅੱਜ ਕੱਲ੍ਹ ਕਪਤਾਨ ਸਾਹਿਬ ਦੀਆਂ ਨਾਸਾਂ ਇੰਨੀਆਂ ਕੁ ਫੁੱਲ ਗਈਆਂ ਕਿ ਫੁੱਲ ਕੇ ਚੌੜੀਆਂ ਹੋ ਕੇ ਅੱਖਾਂ ਤੱਕ ਪਹੁੰਚ ਗਈਆਂ ਹੋਈਆਂ, ਇੰਨੇ ਗੁੱਸੇ 'ਚ ਨੇ। ਉਸੇ ਗੁੱਸੇ 'ਚ ਅੱਜ ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਤਾਂ ਯੂ ਆਰ ਗੈਗਿੰਗ ਦਾ ਡੈਮੋਕ੍ਰੈਟਿਕ ਰਾਈਟਸ। ਇਹ ਕਿਵੇਂ ਹੋ ਸਕਦਾ ਹੈ? ਇਹ ਕੈਨੇਡਾ ਵਰਗਾ ਮੁਲਕ ਵੈਲਿਊ ਇਹ ਸਮਝਾ ਰਹੇ ਉਹਨਾਂ ਨੂੰ।
ਹੁਣ ਸਮੱਸਿਆ ਇਹ ਹੈ, ਅੱਜ ਵੀ ਮੇਰੀ ਫੋਨ ਤੇ 2-4 ਜਿਹੜੇ ਵੀਰਾਂ ਨੇ ਕਾਲ ਕੀਤਾ ਇਸ ਮੁੱਦੇ ਤੇ ਗੱਲ ਹੋ ਰਹੀ ਸੀ ਜੀ। ਮੈਂ ਕਿਹਾ ਵੀ ਕਈ ਵਾਰੀ ਇੱਕ ਮਾਈਂਡ ਸੈਟ ਹੁੰਦਾ ਹੈ, ਤੁਹਾਨੂੰ ਲੱਗਦਾ ਹੀ ਨਹੀਂ ਹੁੰਦਾ ਵੀ ਤੁਹਾਨੂੰ ਕੋਈ ਚੈਲੰਜ ਕਰ ਸਕਦਾ। ਔਰ ਹਾਲਾਂਕਿ ਇਹ ਮੇਨਕਾ ਗਾਂਧੀ ਦੀ ਨੂੰਹ ਇੰਦਰਾ ਗਾਂਧੀ ਦੀ, ਸੰਜੇ ਗਾਂਧੀ ਦੀ ਘਰ ਵਾਲੀ ਖੁਸ਼ਵੰਤ ਸਿੰਘ ਦਾ ਇਹਦਾ ਕੋਈ ਮਾਮਾ ਚਾਚਾ ਜਿਹਾ ਲੱਗਦਾ ਸੀ ਰਿਸ਼ਤੇਦਾਰੀ 'ਚੋਂ। ਤੇ ਖੁਸ਼ਵੰਤ ਸਿੰਘ ਨੇ ਇੱਕ ਵਾਰੀ ਲਿਖਿਆ ਕੋਈ ਆਰਟੀਕਲ, ਹਾਲਾਂਕਿ ਉਹਨੂੰ ਵੀ ਲੈ ਗਈ ਸੀ ਮੇਨਕਾ ਗਾਂਧੀ ਅਦਾਲਤ 'ਚ ਕਿਸੇ ਲਿਖਤ ਤੇ ਉਹਦੇ 'ਚ, ਕਿਉਂਕਿ ਮੇਨਕਾ ਗਾਂਧੀ ਨੂੰ ਇਹ ਕਦੇ ਵੀ ਪਸੰਦ ਨਹੀਂ ਸੀ ਕਰਦੀ। ਇੰਦਰਾ ਗਾਂਧੀ ਸ਼ੁਰੂ ਤੋਂ ਹੀ ਉਹਨੂੰ ਸੀ ਵੀ ਇਹ ਪੰਜਾਬਣ ਕਿੱਥੋਂ ਫੜ ਕੇ ਲੈ ਆਇਆ ਮੁੰਡਾ ਮੇਰਾ, ਮੈਂ ਤਾਂ। ਤੇ ਇਹਨਾਂ ਦਾ ਜਦੋਂ ਇੱਥੋਂ ਤੱਕ ਗੱਲ ਪਹੁੰਚੀ ਕਿ ਵੀ ਉਹਨੇ ਘਰੋਂ ਕੱਢਤਾ, ਉਹਨੇ ਕਿਹਾ ਵੀ ਚੁੱਕ ਸਮਾਨ ਜਾ, ਤੇ ਉਹਨੇ ਔਰ ਇਹ ਖੁਸ਼ਵੰਤ ਸਿੰਘ ਨੇ ਕੋਟ ਕੀਤਾ ਕਿ ਵੀ ਹੁਣ ਉਹ ਜਦੋਂ ਇੰਦਰਾ ਗਾਂਧੀ ਤੇ ਉਹ ਨੂੰਹ ਸੱਸ ਸਾਹਮਣੇ, ਉਹਨਾਂ ਦਾ ਸਿਕਿਉਰਿਟੀ ਅਮਲਾ ਤੇ ਦੂਜਾ ਵੀ ਹੈ, ਤੇ ਉਹਨਾਂ ਦਾ ਆਰਗੂਮੈਂਟ ਚੱਲ ਰਿਹਾ ਹੈ ਨੂੰਹ ਸੱਸ ਦਾ। ਤੇ ਇਹ ਮੇਨਕਾ ਗਾਂਧੀ ਨੇ ਗੁੱਸੇ 'ਚ ਆ ਕੇ ਉਹਨੂੰ ਕਿਹਾ ਇੰਦਰਾ ਗਾਂਧੀ ਨੂੰ, ਯੂ ਬਿਚ। ਤੇ ਜਦੋਂ ਇਹ ਕਿਹਾ ਤੇ ਇੰਦਰਾ ਗਾਂਧੀ ਉੱਥੇ ਹੀ ਬੈਠ ਗਈ, ਸਿਰ ਫੜ ਕੇ ਤੇ ਰੋਣ ਲੱਗ ਗਈ ਵੀ ਉਹਨੂੰ ਪਤਾ ਹੀ ਨਹੀਂ। ਹੁਣ ਇਹ ਕਿਉਂਕਿ ਘਟਨਾ ਉਹਨੇ ਖੁਸ਼ਵੰਤ ਸਿੰਘ ਨੇ ਹੀ ਲਿਖੀ, ਮੇਰਾ ਕੋਈ ਘਟਨਾ ਨਾਲ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕਿੱਥੇ ਇਹ ਪਾਰਟ ਹੋਏ ਕਿ ਜੀ ਇੱਕ ਮੰਤਰੀ ਬਾਕੀ ਸੰਤਰੀ ਉਹਨੂੰ ਮੈਡਮ ਇੱਧਰ ਉੱਧਰ, ਕਦੇ ਕਿਸੇ ਨੇ ਹੁਕਮ ਦੂਲੀ ਤਾਂ ਦੂਰ ਦੀ ਗੱਲ, ਤੇ ਮੂੰਹ ਤੇ ਕੋਈ ਕਹਿ ਦੇ ਕਿ ਵੀ ਇਹ ਤੂੰ ਇਹ ਹੈ ਜੀ, ਤੇ ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਰਿਐਕਟ ਕਿਵੇਂ ਕਰੇ, ਅਦਰ ਦੈਨ ਕਿ ਸਿਰ ਫੜ ਕੇ ਬੈਠੇਗਾ ਜਾਂ ਅਮਰਿੰਦਰ ਦੀ ਤਰ੍ਹਾਂ ਨਾਸਾਂ ਫੁਲਾ ਕੇ ਗੁੱਸਾ ਕਰ। ਹੁਣ ਇਹ ਜਿਹੜੇ ਲੋਕ ਉੱਥੇ ਜਿਨ੍ਹਾਂ ਨੇ ਤਾਕਤ, ਔਰ ਅਮਰਿੰਦਰ ਜਦੋਂ ਚੀਫ ਮਿਨਿਸਟਰ ਰਿਹਾ, ਜਦੋਂ ਵੀ ਕੋਈ ਅਪੋਜ਼ ਕਰਦਾ ਸੀ ਤਾਂ ਕਹਿੰਦਾ ਸੀ ਤੁੰਨ ਦਿਓ, ਇਹਦੀ ਜਿਹੜੀ ਲੈਂਗੁਏਜ ਰਹੀ ਹੈ ਤੁੰਨ ਦਿਓ ਜੀ। ਔਰ ਇਹਦੇ ਪੀਰੀਅਡ 'ਚ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਕਿਸੇ ਮੁੱਦੇ ਤੇ ਖਾਲਿਸਤਾਨ ਦੇ, ਤੇ ਆਪਣੇ ਇੱਕ ਨੇ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਜੀ ਤੁਸੀਂ ਮਤਲਬ ਉਹਨਾਂ ਨੂੰ ਕਦੋਂ ਰਿਲੀਜ਼ ਕਰੋਗੇ, ਉਹ ਕਹਿੰਦਾ ਹੀ ਸ਼ੁੱਡ ਕੂਲ ਹਿਜ਼ ਹੀਲਸ ਫॉर ਸਮ ਟਾਈਮ ਇਨ ਦਾ ਪ੍ਰਿਜ਼ਨ, ਕਿ ਜੀ ਉਹ ਆਪਣੀਆਂ ਹੱਡੀਆਂ ਜਰਾ ਠੰਡੀਆਂ ਕਰ ਲੈ ਜੇਲ੍ਹ ਦੇ ਵਿੱਚ। ਹੁਣ ਇਹ ਮਾਈਂਡ ਸੈਟ ਹੈ, ਜਦੋਂ ਹੁਣ ਇਸ ਮਾਈਂਡ ਸੈਟ ਵਾਲਿਆਂ ਨੂੰ ਉਹਨਾਂ ਨੂੰ, ਜਾਂ ਜਿਵੇਂ ਸਿਕੰਦਰ ਮਲੂਕਾ ਜਦੋਂ ਉਹਦੇ ਖਿਲਾਫ ਪ੍ਰੋਟੈਸਟ ਜਾਂ ਦੂਜੇ ਹੋਏ ਤੇ ਉਹਨੇ ਕਿਹਾ ਨਲਾਇਕ ਕੈਨੇਡਾ ਦੀ ਪੁਲਿਸ, ਪੰਜਾਬ ਪੁਲਿਸ ਹੁੰਦੀ ਤਾਂ ਮੈਂ ਦੱਸਦਾ ਵੀ ਕੀ ਹੈ ਜੀ। ਹੁਣ ਇਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਇੱਕ ਡੈਮੋਕ੍ਰੈਟਿਕ ਮੁਲਕ 'ਚ ਇੱਕ ਆਰਗੇਨਾਈਜੇਸ਼ਨ ਨੇ ਇੱਕ ਚਿੱਠੀ ਲਿਖੀ ਕੈਨੇਡਾ ਦੀ ਫੋਰਨ ਮਿਨਿਸਟਰੀ ਨੂੰ, ਉਹਨਾਂ ਦਾ 2011 ਦਾ ਜਿਹੜਾ ਸਰਕੂਲਰ ਉਹ ਕੋਟ ਕੀਤਾ ਕਿ ਵੀ ਇਸ ਮੁਲਕ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ, ਪੋਲੀਟੀਕਲ ਰੈਲੀ, ਲੌਬਿੰਗ ਨਹੀਂ ਹੋ ਸਕਦੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਉਹਨਾਂ ਦੇ ਰੈਲੀਆਂ ਦਾ ਦੇਖਿਆ ਹੋਏਗਾ ਏਜੰਡਾ ਕੀ ਹੈਗਾ, ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨਰ ਨੂੰ ਕਿਹਾ ਕਿ ਵੀ ਇਹ ਕੰਮ ਨਹੀਂ ਹੋ ਸਕਦਾ ਕਿਉਂਕਿ ਐਜ਼ ਪਰ ਦਿਸ ਇਜ਼ ਦਾ ਲਾਅ ਆਫ ਦਾ ਲੈਂਡ, ਯੂ ਕਾਂਟ ਫਲਾਊਟ ਦਾ ਲਾਅ ਜੀ। ਹੁਣ ਇਹਨਾਂ ਦੇ ਲਈ ਤਾਂ ਲਾਅ ਜਿਹੜਾ ਪਾਵਰ ਹੁੰਦਾ ਹੈ ਉਹਦਾ ਵਰਡ ਹੀ ਲਾਅ ਹੁੰਦਾ, ਇਹਨਾਂ ਦੀਆਂ ਅਦਾਲਤਾਂ ਇਹਨਾਂ ਦੇ ਹੁਕਮ ਤੇ ਚੱਲਦੀਆਂ, ਇਹਨਾਂ ਦੀ ਪੁਲਿਸ ਜੇ ਕਿਸੇ ਨੇ ਐਸਐਸਪੀ ਫੜ ਕੇ ਲਿਆਇਆ ਕਿਸੇ ਕ੍ਰਿਮੀਨਲ ਨੂੰ ਤੇ ਅਜੇ ਉਹ ਕ੍ਰਿਮੀਨਲ ਜੇਲ੍ਹ ਤੱਕ ਨਹੀਂ ਪਹੁੰਚਿਆ, ਮਤਲਬ ਥਾਣੇ ਨਹੀਂ ਪਹੁੰਚਿਆ ਹੁੰਦਾ, ਤੇ ਰਾਹ 'ਚ ਕਾਲ ਆ ਜਾਂਦੀ ਹੈ ਕਿ ਵੀ ਤੂੰ ਨੌਕਰੀ ਕਰਨੀ ਹੈ ਕਿ ਨਹੀਂ ਕਰਨੀ, ਤੇ ਐਸਐਸਪੀ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਮੈਂ ਆਈਪੀਐਸ ਕੀਤੀ ਹੋਈ ਹੈ, ਨਿਆਣੇ ਮਾਰ ਜਾਣਗੇ, ਛੱਡ ਇਹਨੂੰ ਹੁਣੇ। ਉਹ ਉਹਦੇ ਤੋਂ ਮਾਫੀ ਮੰਗ ਰਿਹਾ ਹੁੰਦਾ ਐਸਐਸਪੀ ਕਿ ਜੀ ਦੇਖੋ ਸਾਡੇ ਬਾਲ ਬੱਚੇ ਦਾ ਖਿਆਲ ਰੱਖਣਾ। ਹੁਣ ਇਸ ਮਾਈਂਡ ਸੈਟ 'ਚ ਜਿਹੜਾ ਇਹ ਚੱਲ ਰਹੇ ਨੇ, ਔਰ ਇਹਨਾਂ ਨੇ ਜਿਹੜੀ ਗੱਲ ਵੀਰ ਕੁਲਦੀਪ ਸਿੰਘ ਹੋਰਾਂ ਨੇ ਕਹੀ ਪਹਿਲਾਂ, ਤਾਂ ਇਹ ਗੱਲ ਬਿਲਕੁਲ ਠੀਕ ਹੈ, ਔਰ ਅਸੀਂ ਵੀ ਇਸ ਆਰਗੂਮੈਂਟ ਨੂੰ ਰਿਪੀਟ ਕੀਤਾ ਪਹਿਲਾਂ ਵੀ ਕਿ ਭਾਈ ਜਿਹੜੇ ਲੋਕ ਸਾਨੂੰ ਇੱਥੇ ਕਹਿੰਦੇ ਨੇ ਕਿ ਭਾਈ ਇੱਥੇ ਖਾਲਿਸਤਾਨ ਦਾ ਰੌਲਾ ਪਾਉਣ ਨਾਲ ਖਾਲਿਸਤਾਨ ਥੋੜੀ ਬਣਨਾ, ਤੁਸੀਂ ਜਾ ਕੇ ਪੰਜਾਬ 'ਚ ਗੱਲ ਕਰੋ ਜਿੱਥੇ ਖਾਲਿਸਤਾਨ ਬਣਨਾ। ਇਹਨਾਂ ਭਲਿਆਂ ਨੂੰ ਕੋਈ ਪੁੱਛੇ ਕਿ ਭਾਈ ਤੁਸੀਂ ਇਹ ਦੱਸੋ, ਮੈਂ ਵੈਸੇ ਪਹਿਲਾਂ ਭੜੂਏ ਕਹਿਣ ਲੱਗਾ ਸੀ, ਫਿਰ ਮੈਂ ਕਿਹਾ ਚਲੋ ਹੁਣ ਭੜੂਏ ਕਾਹਨੂੰ ਕਹਿਣਾ, ਭਲੀ ਕਹਿ ਦਿੰਦੇ ਜੀ, ਵੀ ਇਹਨਾਂ ਭਲਿਆਂ ਨੂੰ ਕੋਈ ਪੁੱਛੇ ਕਿ ਵੀ ਇਹ ਜਿਹੜੇ ਸਾਰੇ ਤੁਰੇ ਆਉਂਦੇ ਨੇ, ਹੁਣ ਚਲੋ ਅਮਰਿੰਦਰ ਸਿੰਘ ਦੀਆਂ ਤੇ ਸ਼ੇਰਵਾਨੀਆਂ ਸਵਾਈਆਂ ਤੇ ਜਿਹੜੀਆਂ ਉਹਨੇ ਰੈਲੀ 'ਚ ਪਾਉਣੀਆਂ ਸੀ ਉਹ ਉਵੇਂ ਜਾਏਗਾ, ਹੁਣ ਤਾਂ ਕਿਹਾ ਜੀ ਲੋਕਾਂ ਦੇ ਘਰਾਂ 'ਚ ਕਰ ਲਓ, ਤੇ ਮਗਰ ਕੇਜਰੀਵਾਲ ਉਹਨੇ ਵੀ ਨਵਾਂ ਮਫਲਰ ਖਰੀਦਿਆ ਸੀ ਕਿ ਜੀ ਉਹਦਾ ਮਫਲਰ ਲਪੇਟ ਕੇ ਰੱਖਦਾ ਨਾ, ਭਾਵੇਂ ਗਰਮੀ ਹੋਏ ਠੰਡ ਹੋਏ, ਉਹਨੂੰ ਕਹਿੰਦੇ ਹੀ ਮਫਲਰ ਵਾਲਾ, ਹਰ ਇੱਕ ਨੇ ਆਪਣਾ ਟ੍ਰੇਡਮਾਰਕ ਬਣਾਇਆ। ਜਿਵੇਂ ਗਾਂਧੀ ਨੇ ਧੋਤੀ ਬਣਾਈ, ਉਹਨੇ ਕਿਹਾ ਜੀ ਮੈਂ ਅਫੋਰਡ ਹੀ ਧੋਤੀ ਕਰ ਸਕਦਾ। ਹੁਣ ਵੈਸੇ ਕੇਜਰੀਵਾਲ ਪਹਿਲਾਂ ਸੀ ਕਿ ਜੀ ਮੈਂ 2 ਕਮਰਿਆਂ ਦੇ ਘਰ 'ਚ ਰਵਾਂਗਾ, ਕੋਠੀ ਨਹੀਂ, ਦੂਜੇ, ਫਿਰ ਹੌਲੀ ਹੌਲੀ ਸਭ ਕੁਝ ਹੋ ਗਿਆ। ਹੁਣ ਸਾਰੇ ਪੂਰੇ ਖਰਚੇ ਪਰਚੇ ਬਾਹਰੋਂ ਜਿਹੜੇ ਨੇ ਉਹ ਡੋਨੇਸ਼ਨ ਦੂਜੀਆਂ ਤੀਜੀਆਂ ਆਉਂਦੀਆਂ, ਤੇ ਮਫਲਰ ਫਿਰ ਵੀ ਰੱਖਿਆ। ਉਹਨਾਂ ਨੇ ਮਫਲਰ ਵਾਲੇ ਨੇ ਵੀ ਆਉਣਾ ਸੀ, ਤੇ ਹੁਣ ਅਕਾਲੀ ਵੀ ਦੇਖ ਰਹੇ ਸੀ ਕਿ ਵੀ ਪਹਿਲੇ ਤਾਂ ਚਲੋ ਕੁੱਟ-ਕੱਟ ਖਾ ਕੇ ਗਏ, ਤੇ ਹੁਣ ਚਲੋ ਇੱਕ ਵਾਰੀ ਨਵਾਂ ਅਟੈਂਪਟ ਕਰੋ। ਹੁਣ ਇਸ ਜਿਹੜਾ ਮੁੱਦਾ ਹੈ ਇਹਨੇ ਇਹਨਾਂ ਸਾਰਿਆਂ ਨੂੰ ਬਲੌਕ ਕਰਤਾ, ਪਰ ਇਹਨੇ ਇੱਕ ਮੈਸੇਜ ਦੇ ਦਿੱਤਾ ਹੈ
ਕਿ ਬਾਹਰਲੇ ਸਿੱਖਾਂ ਦੀ ਇੰਨੀ ਕੁ ਪਾਵਰ ਹੈ ਕਿ ਉਹ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਸਕੇਲ ਨੂੰ, ਤਰਾਜੂ ਹੁੰਦਾ ਨਾ ਸਕੇਲ ਦਾ, ਕਿ ਵੀ ਇੱਧਰ ਹੋ ਗਿਆ, ਇੱਧਰ ਪੈ ਗਿਆ ਵੱਟਾ ਤਾਂ ਭਾਰਾ ਹੋ ਗਿਆ, ਉੱਪਰਲਾ ਦੂਜਾ ਪਾਸਾ ਉੱਤੇ ਚੱਕਿਆ ਗਿਆ, ਕਿ ਜਿਹੜਾ ਸਕੇਲ ਟਰਨ ਕਰਨਾ ਉਹ ਬਾਹਰਲਿਆਂ ਦੇ ਕੋਲ ਹੈ। ਜੇ ਬਾਹਰਲੇ ਸਿੱਖ ਉੱਥੋਂ ਦੀਆਂ ਚੋਣਾਂ ਦੇ ਨਤੀਜੇ ਦੇ ਉੱਤੇ ਹਾਵੀ ਹੋ ਸਕਦੇ ਨੇ, ਤੇ ਫਿਰ ਬਾਹਰਲੇ ਸਿੱਖ ਉੱਥੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਖਾਲਿਸਤਾਨ ਬਣਾਉਣ ਦੀ ਗੱਲ ਦੇ ਉੱਤੇ ਹਾਵੀ ਕਿਉਂ ਨਹੀਂ ਹੋ ਸਕਦੇ? ਤਾਂ ਮੈਂ ਸਮਝਿਆ ਵੀ ਇਹ ਸਟਰੋਂਗੈਸਟ ਆਰਗੂਮੈਂਟ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ 4 ਮਿਲੀਅਨ ਸਿੱਖ ਡਾਇਸਪੋਰਾ, ਜਿਹਦੇ ਕੋਲ ਗਿਣਤੀ ਵੀ ਹੈ, 4 ਮਿਲੀਅਨ ਬਹੁਤ ਵੱਡਾ ਨੰਬਰ ਹੁੰਦਾ ਹੈ, ਦੁਨੀਆ ਦੇ ਕਈ ਮੁਲਕ ਨੇ ਜਿਨ੍ਹਾਂ ਦੀ ਗਿਣਤੀ 4 ਮਿਲੀਅਨ ਨਹੀਂ ਹੈ, ਔਰ ਉਹਨਾਂ ਦੇ ਕੋਲ ਜਿਹੜਾ ਹੈ ਉਹ ਫਰੀडम ਮਾਣੀ ਹੈ ਉਹਨਾਂ ਨੇ ਜੀ, ਉਸ ਦੇ ਥੱਲੇ ਹੈ। ਔਰ ਪੋਲੀਟੀਕਲੀ ਅੱਜ ਜੇ ਕੈਨੇਡਾ ਦਾ, ਅਮਰੀਕਾ ਦਾ, ਇੰਗਲੈਂਡ ਦੇ ਵਿੱਚ ਪੋਲੀਟੀਕਲੀ ਅਸੀਂ ਐਕਟਿਵ ਹੈ। ਸੋ ਸਿੱਖ ਡਾਇਸਪੋਰਾ, ਔਰ ਮੈਂ ਕਨਕਲੂਡ ਕਰਾਂ ਕਿ ਜਿਵੇਂ ਇਜ਼ਰਾਈਲੀ ਡਾਇਸਪੋਰਾ ਨੇ ਜਾਂ ਜੂਇਸ਼ ਡਾਇਸਪੋਰਾ ਨੇ ਇਜ਼ਰਾਈਲ ਬਣਾਉਣ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ ਸੀ, ਉਵੇਂ ਹੀ ਜਿਹੜਾ ਹੈ ਉਹ ਸਿੱਖ ਡਾਇਸਪੋਰਾ ਕਰੇਗਾ। ਔਰ ਇਹ ਜਿਹੜੇ ਨੇ ਉੱਥੇ, ਜਿਵੇਂ ਮੈਂ ਸਟਾਕਟਨ ਦੇ ਹਵਾਲੇ ਨਾਲ ਦੱਸਿਆ ਸੀ ਕਿ ਬੀਬੀ ਹਰਸ਼ਿੰਦਰ ਕੌਰ ਜੀ, ਜਿਹੜੇ ਬੇਸ਼ੱਕ ਚੰਗੀ ਗੱਲ ਤੋਂ ਸ਼ੁਰੂ ਹੋਇਆ ਕਿ ਜੀ ਉਹ ਜਿਹੜਾ ਪੰਜਾਬ 'ਚ ਜਿਹੜੀ ਫੀਮੇਲ ਇਨਫੈਂਟੀਸਾਈਡ ਹੈ ਉਹਦੇ ਖਿਲਾਫ ਆਵਾਜ਼ ਪੰਜਾਬੀ 'ਚ UN ਦੇ ਕਿਸੇ ਫੋਰਮ ਤੇ ਬੋਲੇ, ਉਹਦੇ ਥੱਲੇ ਆ ਗਏ। ਪਰ ਹੁਣ ਕੀ ਏਜੰਡਾ ਹੈ, ਕਿਉਂ ਇਸ ਕਿਸਮ ਦੀ ਨੈਗੇਟਿਵਿਟੀ ਖਾਲਿਸਤਾਨ ਪ੍ਰਤੀ ਜਾਂ ਸਿੱਖ ਮੂਵਮੈਂਟ ਪ੍ਰਤੀ ਲਈ ਹੈ, ਜਾਂ ਅਲਟੀਮੇਟ ਲਾਇਲਟੀਜ਼ ਕਿੱਥੇ ਨੇ, ਇਹ ਤਾਂ ਤੁਹਾਨੂੰ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ। ਔਰ ਅਸੀਂ ਦੋਨਾਂ ਦੇ ਨਾਲ ਹੀ ਸੈਚਰਡੇ ਨਾਈਟ ਹਰਸ਼ਿੰਦਰ ਕੌਰ ਦੇ ਨਾਲ ਉਹਦੀ ਸਪੀਚ ਤੋਂ ਬਾਅਦ ਮੈਨੂੰ ਰੀਜੋਇੰਡਰ ਦੇਣਾ ਪਿਆ, ਔਰ ਬੇਸ਼ੱਕ ਸੁਖਪਾਲ ਖਹਿਰਾ ਉਸ ਤੋਂ ਮੈਂ ਪਹਿਲਾਂ ਐਡਰੈਸ ਕੀਤਾ, ਪਰ ਮੈਂ ਇਹ ਦੇਖਦੇ ਹਾਂ ਕਿ ਵੀ ਆਮ ਆਦਮੀ ਪਾਰਟੀ ਦੇ ਹੁਣ ਸਪੋਕਸਮੈਨ ਬਣ ਕੇ ਆਏ ਨੇ ਔਰ ਗੱਲ ਕਰਨਗੇ। ਅਸੀਂ ਆਪਣੀ ਗੱਲ ਕੀਤੀ ਜਿਹਦਾ ਨਤੀਜਾ ਸਾਹਮਣੇ ਸੀ ਕਿ ਵੀ ਉਹਨਾਂ ਨੇ ਤਾਂ ਆਪਣੀ ਪਾਰਟੀ ਦਾ ਨਾਮ ਵੀ ਨਹੀਂ ਲਿਆ ਔਰ ਗੱਲ ਕੀਤੀ। ਸੋ ਇਹ ਦੋਨੋਂ ਹੀ ਜਿਹੜੀਆਂ ਦੋਨਾਂ ਦੀਆਂ ਦੇ ਨਾਲ ਸਾਡਾ ਰੀਜੋਇੰਡਰ ਜਾਂ ਰੀਬਟਲ ਹੈ ਉਹ ਆਲਰੇਡੀ ਅੱਜ YouTube ਦੇ ਉੱਤੇ ਅਪਲੋਡ ਹੋ ਗਈਆਂ ਨੇ ਉਹਨਾਂ ਦੇ ਵਿੱਚ, ਤਾਂ ਕਿ ਇਹ ਨਾ ਲੱਗੇ ਕਿ ਵੀ ਕੋਈ ਅਸੀਂ ਓਵਰਡੂ ਜਾਂ ਓਵਰ ਕ੍ਰੈਡਿਟ ਲੈਣ ਦੀ ਲਾਈਨ ਹੈ। ਗੱਲ ਇਹ ਨਹੀਂ ਹੈ। ਅਸੀਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਇਹਨਾਂ ਦੇ ਆਰਗੂਮੈਂਟ, ਔਰ ਅਸੀਂ ਓਨੈਸਟ ਹੁੰਦੇ ਹਾਂ, ਅਸੀਂ ਇਹਨਾਂ ਦੀਆਂ ਸਪੀਚਸ ਮਾਈਨਸ ਵੀ ਕਰ ਸਕਦੇ ਸੀ, ਸਿਰਫ ਆਪਣਾ ਹੀ ਰਿਸਪੌਂਸ ਦੇ ਸਕਦੇ ਸੀ, ਪਰ ਦੋਨਾਂ ਹੀ ਜਿਹੜੀਆਂ YouTube ਦੇ ਉੱਤੇ ਅਪਲੋਡ ਹੋਈਆਂ ਨੇ ਉਹਦੇ 'ਚ ਸੁਖਪਾਲ ਖਹਿਰਾ ਵਾਲੇ 'ਚ ਪਹਿਲਾਂ ਮੇਰੀ ਸਪੀਚ ਹੈ, ਕਿਉਂਕਿ ਉੱਥੇ ਵੀ ਆਰਡਰ ਆਈ ਸੀ, ਮੈਂ ਐਡਰੈਸ ਕੀਤਾ, ਮੇਰੇ ਤੋਂ ਬਾਅਦ ਉਹਨਾਂ ਨੇ ਕੀਤਾ, ਔਰ ਡਾਕਟਰ ਹਰਸ਼ਿੰਦਰ ਕੌਰ ਜਿਨ੍ਹਾਂ ਨੇ ਪਹਿਲਾਂ ਐਡਰੈਸ ਕੀਤਾ ਔਰ ਉਸ ਤੋਂ ਬਾਅਦ ਮੈਂ ਕੀਤਾ ਸੈਚਰਡੇ ਈਵਨਿੰਗ, ਇਹ ਦੋਨੋਂ YouTube ਤੇ ਅਪਲੋਡਡ ਨੇ। ਸੋ ਜਿਹੜੇ ਦਰਸ਼ਕ ਇਹਨਾਂ ਦਾ ਲੁਤਫ ਲੈਣਾ ਚਾਹਣ ਉਹ ਲੁਤਫ ਉਠਾ ਸਕਦੇ ਨੇ। ਲੁਤਫ ਲਿਆ ਜਾਂਦਾ ਕਿ ਲੁਤਫ ਉਠਾਇਆ ਜਾਂਦਾ, ਉਰਦੂ ਵਾਲੇ ਉਠਾਉਂਦੇ ਨੇ, ਸਾਡੇ ਲੁਤਫ ਲੈਂਦੇ ਨੇ ਪੰਜਾਬੀ 'ਚ। ਸੋ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।